ਅਸਰ ਅੰਸਾਰੀ ਹੋਰਾਂ ਦਾ ਅਸਲ ਨਾਮ ਮੁਹੰਮਦ ਬੂਟਾ ਹੈ। ਉਹ ਲਾਹੌਰ ਦੇ ਲਹਿੰਦੇ ਪਾਸੇ ਦਰਿਆ ਰਾਵੀ ਦੇ ਕੰਢੇ ਜ਼ਿਲ੍ਹਾ ਸ਼ੂਪੁਰਾ ਦੇ ਇੱਕ ਪਿੰਡ ਫੈਜ਼ਪੁਰ ਖੁਰਦ ਵਿੱਚ ਪੈਦਾ ਹੋਏ। ਉਹਨਾਂ ਦੇ ਵਾਲਦ ਦਾ ਨਾਂ ਹਕੀਮ ਮੁਹੰਮਦ ਇਬਰਾਹੀਮ ਨਕਸ਼ਬੰਦੀ ਮੁਜੱਦਦੀ ਹੈ। ਅਸਰ ਅੰਸਾਰੀ ਹੋਰਾਂ ਨੇ ਪੰਜਾਬੀ ਵਿੱਚ ਬੇਸ਼ੁਮਾਰ ਕਿਤਾਬਾਂ ਲਿਖੀਆਂ, 4 ਸਫ਼ਿਆਂ ਤੋਂ ਲੈ ਕੇ ਕਈ ਸੌ ਸਫ਼ਿਆਂ ਦੀਆਂ। ਕੁਝਨਾਂ ਦੇ ਨਾਂ ਇੰਜ ਨੇ: ਉਮਰ ਮਾਰਵੀ, ਲੈਲਾ ਚੁਨੇਸਰ, ਗੁਲਜ਼ਾਰ ਹਨੀਫ, ਹਾਤਮ ਤਾਈ, ਦਰੂਦ ਤਾਜ, ਨਮਾਜ਼ ਤੇ ਵਜ਼ੂ ਦੇ ਮਸਾਇਲ, ਹਜ਼ੂਰ ਪਾਕ ਸੱਲੱਲਾਹੁ अलैहि वसल्लम ਤੇ ਅੱਲਾ ਦੇ 99 ਨਾਂ, ਕਸੀਦਾ ਬੁਰਦਾ ਦਾ ਪੰਜਾਬੀ ਤਰਜਮਾ, ਸ਼ੇਖ ਸਾਦੀ ਦੀ ਗੁਲਿਸਤਾਨ ਬੋਸਤਾਨ ਦਾ ਪੰਜਾਬੀ ਤਰਜਮਾ, ਨਵੀ ਮੌਲਾਨਾ ਰੂਮ ਦਾ ਪੰਜਾਬੀ ਤਰਜਮਾ, ਕਮਲੀ ਵਾਲਾ ਤੇ ਹੋਰ ਬੇਸ਼ੁਮਾਰ ਕਿਤਾਬਾਂ ਜਿਨ੍ਹਾਂ ਦੇ ਨਾਂ ਮੈਨੂੰ ਯਾਦ ਨਹੀਂ। ਬਚਪਨ ਵਿੱਚ ਆਪ ਨੇ ਮਾਮੂਦ ਕੋਟ ਦੀ ਮਸਜਿਦ ਦੇ ਇਮਾਮ ਮੁਹੰਮਦ ਸਦੀਕ ਹੋਰਾਂ ਕੋਲੋਂ ਦੀਨੀ ਤਾਲੀਮ ਵੀ ਹਾਸਲ ਕੀਤੀ ਤੇ ਕਿਤਾਬਤ ਦਾ ਫਨ ਵੀ ਸਿੱਖਿਆ। ਕਿਤਾਬਤ ਸਿੱਖਣ ਤੋਂ ਬਾਅਦ ਆਪ ਲਾਹੌਰ ਵਿੱਚ ਕਿਤਾਬਤ ਦਾ ਕੰਮ ਕਰਨ ਲੱਗ ਪਏ। ਆਪ ਨੇ ਰੋਜ਼ੀ ਕਮਾਉਣ ਲਈ ਕਦੇ ਵੀ ਕਿਸੇ ਕੰਮ ਤੋਂ ਗਰੇਜ਼ ਨਹੀਂ ਕੀਤਾ। ਆਪ ਰੰਗ ਰੋਗਨ ਵੀ ਕਰਦੇ ਰਹੇ, ਖੱਡੀ ਤੇ ਰੌਂਟੇ ਤੇ ਖੇਸ ਵੀ ਹੁੰਦੇ ਰਹੇ, ਬਾਗਾਂ ਦੇ ਰਖਵਾਲੇ ਵੀ ਰਹੇ ਤੇ ਆਟੇ ਦੀ ਚੱਕੀ ਉੱਤੇ ਨੌਕਰੀ ਵੀ ਕੀਤੀ। ਚਾਵਲ ਵੀ ਛੱਡਦੇ ਰਹੇ ਤੇ ਲੇਫ ਰਜ਼ਾਈਆਂ ਵੀ ਭਰਦੇ ਰਹੇ। ਮੇਲਿਆਂ ਠੇਲਿਆਂ ਤੇ ਮਨਿਆਰੀ ਵੀ ਵੇਚਦੇ ਰਹੇ। ਰੁਸਮ ਸੈਰਾਬ ਫੈਕਟਰੀ ਵਿੱਚ ਪੈਂਟਰੀ ਕਰਦੇ ਰਹੇ। ਪੱਖਿਆਂ ਦੀ ਫੈਕਟਰੀ ਵਿੱਚ ਵੀ ਕੰਮ ਕੀਤਾ। ਰਾਜਾਂ ਮਗਰ ਮਜ਼ਦੂਰੀ ਵੀ ਕਰਦੇ ਰਹੇ। ਸ਼ਾਇਰੀ ਆਪ ਬਚਪਨ ਵਿੱਚ ਹੀ ਕਰਨ ਲੱਗ ਪਏ ਸਨ। ਆਪ ਦਿਨੇ ਮਜ਼ਦੂਰੀ ਕਰਦੇ ਤੇ ਰਾਤ ਨੂੰ ਸ਼ਾਇਰੀ ਨੂੰ ਝੁੱਟੀ ਲਾਉਂਦੇ। ਆਪ ਨੇ ਚਿਰਾਗਦੀਨ ਜੂਨੇ ਕੇ ਵਾਲਾ ਤੇ ਸ਼ਾਕਰ ਸਰਵਰੀ ਹੋਰਾਂ ਤੋਂ ਅੱਡ ਹੋਰ ਕਈ ਵੱਡੇ ਸ਼ਾਇਰਾਂ ਨੂੰ ਆਪਣਾ ਕਲਾਮ ਵਿਖਾਇਆ। ਅਸਰ ਅੰਸਾਰੀ ਹੋਰਾਂ ਨੇ 1965 ਤੋਂ ਆਪਣੇ ਪਿੰਡ ਵਿੱਚ ਮੁਸ਼ਾਇਰੇ ਕਰਵਾਉਣੇ ਸ਼ੁਰੂ ਕੀਤੇ, ਜਿਨ੍ਹਾਂ ਵਿੱਚ ਪੂਰੇ ਪੰਜਾਬ ਦੇ ਸ਼ਾਇਰ ਹਿੱਸਾ ਲੈਂਦੇ ਰਹੇ। ਆਪ ਨੇ ਮਲਾਜ ਸ਼ਰੀਫ ਦੀਆਂ ਮਹਿਫਲਾਂ ਦੀ ਬੁਨਿਆਦ ਵੀ ਰੱਖੀ। ਇਹਦੇ ਵਿੱਚ ਹਿੱਸਾ ਲੈਣ ਵਾਲਿਆਂ ਦੀ ਦਸਤਾਰਬੰਦੀ ਵੀ ਕੀਤੀ। ਪੰਜਾਬੀ ਸ਼ਾਇਰਾਂ ਨੂੰ ਇਵਾਰਡ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਸ਼ਾਇਰਾਂ ਦੀ ਰੱਜ ਕੇ ਸੇਵਾ ਕੀਤੀ। ਆਪ ਨੇ ਕਈ ਕਿਤਾਬ ਲੜੀਆਂ ਵੀ ਛਾਪੀਆਂ। ਕਮਾਲ ਦੀ ਗੱਲ ਇਹ ਵੇ ਕਿ ਅਸਰ ਅੰਸਾਰੀ ਹੋਰਾਂ ਕੋਲ ਕਿਸੇ ਸਕੂਲ ਦਾ ਤਾਲੀਮੀ ਸਰਟੀਫਿਕੇਟ ਜਾਂ ਯੂਨੀਵਰਸਿਟੀ ਦੀ ਡਿਗਰੀ ਨਹੀਂ। ਇਸ ਦੇ ਬਾਵਜੂਦ ਉਹਨਾਂ ਦੇ ਅਦਬੀ ਕੰਮ ਉੱਤੇ 8-9 ਡਿਗਰੀ ਹੋਲਡਰਸ ਐਮਫਿਲ ਕਰ ਚੁੱਕੇ ਨੇ। ਮੈਂ ਵੇਖਿਆ ਹੈ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਨੋਬਲ ਪ੍ਰਾਈਜ਼ ਹਾਸਲ ਕਰਨ ਵਾਲਿਆਂ ਚੋਂ 60-70% ਲੋਕ ਅਜਿਹੇ ਨੇ ਜਿਹੜੇ ਅਸਰ ਅੰਸਾਰੀ ਵਾਂਗੂ ਕਦੇ ਸਕੂਲ ਨਹੀਂ ਗਏ, ਜਾਂ ਜੇ ਗਏ ਨੇ ਤਾਂ ਉਹਨਾਂ ਵਿੱਚ ਪੜ੍ਹਾਈ ਛੱਡ ਦਿੱਤੀ ਹੈ ਤੇ ਕਲਮ ਨਾਲ ਜਾਰੀ ਲਾ ਲਈ। ਅਸਰ ਅੰਸਾਰੀ ਹੋਰਾਂ ਦਾ ਸਭ ਤੋਂ ਵੱਡਾ ਕਾਰਨਾਮਾ ਕੁਰਾਨ ਪਾਕ ਦਾ ਪੰਜਾਬੀ ਵਿੱਚ ਤਰਜਮਾ ਤੇ ਤਫਸੀਰ ਹੈ, ਜਿਹਦਾ ਨਾਂ ਤਫਸੀਰੁਲ ਕੁਰਾਨ ਫੀ ਅਸਰੁਲ ਬਿਆਨ ਹੈ। ਇਹਦੇ ਵਿੱਚ ਉਹਨਾਂ ਪਹਿਲੇ ਕੁਰਾਨ ਮਜੀਦ ਦੀ ਇੱਕ ਆਇਤ ਲਿਖੀ ਹੈ ਤੇ ਆਇਤ ਦੇ ਥੱਲੇ ਉਹਦਾ ਪੰਜਾਬੀ ਨਸਰੀ ਤਰਜਮਾ ਕੀਤਾ ਹੈ। ਬਾਅਦ ਵਿੱਚ ਉਸ ਆਇਤ ਦੀ ਪੰਜਾਬੀ ਸ਼ੇਰਾਂ ਵਿੱਚ ਤਸ਼ਰੀਹ ਕੀਤੀ ਹੈ। ਇਸ ਤਫਸੀਰ ਦੀ ਪਹਿਲੀ ਜਿਲਦ ਵਿੱਚ ਕੁਰਾਨ ਸ਼ਰੀਫ ਦੇ ਪਹਿਲੇ 5 ਪਾਰਿਆਂ ਦੀ ਤਫਸੀਰ ਕੀਤੀ ਗਈ ਹੈ, ਜਿਨ੍ਹਾਂ ਦੇ ਨਾਂ ਇੰਜ ਨੇ: ਅਲਿਫ ਲਾਮ ਮੀਮ ਸਯਕੂਲ ਤਿਲਕਲ ਪ੍ਰੋਸੋਲੋ ਲਨ ਤਨਾਲੂ ਅਲ ਮੁਹਸਨਾਤ। ਉਹਨਾਂ ਦੀ ਤਫਸੀਰ ਦਾ ਥੋੜ੍ਹਾ ਜਿਹਾ ਨਮੂਨਾ ਵੇਖੋ। ਬਿਸਮਿल्लाहिर रहमानिर रहीम। ਅੱਲਾ ਦੇ ਨਾਂ ਨਾਲ ਸ਼ੁਰੂ, ਜਿਹੜਾ ਬੜਾ ਮਿਹਰਬਾਨ ਬਖਸ਼ਣਹਾਰ ਹੈ। ਸੂਰਤਾਂ ਆਇਤਾਂ ਸ਼ਾਨਾਂ ਵਾਲੀਆਂ ਜਦੋਂ ਤਲਾਵਤ ਕਰੀਏ, ਪਾਕ ਕੁਰਾਨ ਪੜ੍ਹਨ ਦੇ ਵੇਲੇ ਬਿਸਮਿਲ੍ਲਾ ਨੂੰ ਪੜ੍ਹੀਏ। ਅੱਲਾ ਪਾਕ ਦੇ ਨਾਮ ਮੁਬਾਰਕ ਨਾਲ ਕੁਰਾਨ ਨੂੰ ਛੋਇਆ, ਮਿਹਰਬਾਨ ਬੜਾ ਏ ਜਿਹੜਾ ਸਭ ਬੰਦਿਆਂ ਤੇ ਹੋਇਆ। ਬਖਸ਼ ਦਿੰਦਾ ਏ ਮੁਸਲਮਾਨਾਂ ਦੇ ਐਬ ਤੇ ਨਕਸ ਖਤਾਵਾਂ, ਸਾਨੂੰ ਕਰਕੇ ਕਰਮ ਸਿਖਾਇਆ ਇੰਜ ਕਰੋ ਇਬਤਦਾਵਾਂ। ਅਲਹਮਦੁਲਿल्लाह रब्बिल आलमीन।
ਸਾਰੀ ਤਾਰੀਫ ਸਿਰਫ ਅੱਲਾਹ ਲਈ ਏ ਜਿਹੜਾ ਪਰਵਰਦਿਗਾਰ ਏ ਸਭਨਾ ਜਹਾਨਾਂ ਦਾ। ਸਾਰੀਆਂ ਖੂਬੀਆਂ ਬਰਤਰੀਆਂ ਤਾਰੀਫ ਤੇ ਅਛਾਈਆਂ ਸਿਰ ਮਖਸੂਸ ਨੇ ਅੱਲਾਹ ਦੇ ਲਈ ਹਮਦਾਂ ਤੇ ਸੁਨਾਈਆਂ। ਭਾਵੇਂ ਮੇਰੀ ਹਮਦ ਹੋਵੇ ਜਾਂ ਦੂਜਿਆਂ ਦੀਆਂ ਸੁਨਾਵਾਂ, ਗੁਨਾਹਗਾਰਾਂ ਤੇ ਨੇਕੋਕਾਰਾਂ ਨਬੀਆਂ ਦੀਆਂ ਸੁਨਾਵਾਂ, ਜਾਂ ਪੈਕਰ ਹਮਦਾਂ ਆ ਹਜ਼ਰਤ ਦੀਆਂ ਹਮਦਾਂ ਤੇ ਸੁਨਾਈਆਂ। ਸਿਰ ਮਖਸੂਸ ਨੇ ਅੱਲਾਹ ਦੇ ਲਈ ਖੂਬੀਆਂ ਤੇ ਅਛਾਈਆਂ। ਉਹ ਅੱਲਾ ਜੋ ਪਾਲਣ ਵਾਲਾ ਪਰਵਰਦਿਗਾਰ ਆਲੀ, ਇਹ ਜਹਾਨ ਤੇ ਉਹ ਜਹਾਨ ਦਾ ਅੱਲਾ ਪਾ ਕੇ ਵਾਲੀ। ਮੁੱਕਦੀ ਗੱਲ ਉਹ ਕੁੱਲ ਜਹਾਨਾਂ ਦਾ ਏ ਪਾਲਣਹਾਰਾ, ਇੱਥੇ ਉੱਥੇ ਇਸ ਤੇ ਉਸ ਜਹਾਨ ਦਾ ਰੱਬ ਤਾਲਾ। ਅਰ-ਰਹਿਮਾਨ ਅਰ-ਰਹੀਮ, ਬੜਾ ਮਿਹਰਬਾਨ ਬਖਸ਼ਿਸ਼ਹਾਰ, ਤੇ ਉਹ ਆਪਣੇ ਸਭ ਬੰਦਿਆਂ ਉੱਤੇ ਮਿਹਰਬਾਨੀ ਫਰਮਾਵੇ। ਮੂਮਨ ਹੋਵੇ ਜਾਂ ਕਾਫਰ ਹੋਵੇ ਸਭ ਤੇ ਕਰਮ ਕਮਾਵੇ। ਰੋਜ਼ ਕਿਆਮਤ ਮੁਸਲਮਾਨਾਂ ਦੇ ਵਿੱਚੋਂ ਜੋ ਵਿਚਾਰੇ, ਬਖਸ਼ੇ ਗੁਨਾਹਗਾਰਾਂ ਨੂੰ ਉਹ ਬਖਸ਼ੇ ਜਾਮਨ ਸਾਰੇ।